ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਪਹਿਲੇ ਸੈਗਮੈਂਟ ਵਿੱਚ ਆਪਾਂ ਡਿਸਕਸ ਕੀਤਾ ਨਵਾਂ ਸਾਲ, ਹੁਣ ਆਪਾਂ ਚਾਹਾਂਗੇ ਜੋ ਅਗਲਾ ਇਸ਼ੂ ਹੈ ਅੱਜ ਦਾ ਉਸ ਬਾਰੇ ਤੁਸੀਂ ਆਪਣੇ ਵਿਚਾਰ ਦੇ ਦਿਓ। ਦੇਖੋ ਅੱਜ ਖਾਸ ਦਿਨ ਹੈ ਇਤਿਹਾਸਕ ਪੱਖ ਤੋਂ ਵੀ, ਜਦੋਂ ਅਸੀਂ 20ਵੀਂ ਸਦੀ ਦੇ ਵਿੱਚ ਔਰ ਖਾਸ ਤੌਰ ਤੇ ਬ੍ਰਿਟਿਸ਼ ਦੌਰ ਦੇ ਟਰਨਿੰਗ ਪੁਆਇੰਟ ਦੇਖਦੇ ਹਾਂ ਜਿਨ੍ਹਾਂ ਨੇ ਹਿਸਟਰੀ ਨੂੰ ਇੱਕ ਨਵਾਂ ਮੋੜ ਦਿੱਤਾ ਹੈ। ਉਹ ਬੇਸ਼ੱਕ ਉਹਨਾਂ ਦੇ ਜ਼ੁਲਮਾਂ ਦੀ ਕਹਾਣੀ ਹੋਏ ਜੀ ਜਾਂ ਇੱਧਰ ਜਿਹੜੇ ਸਟਰਗਲਿੰਗ ਲੋਕ ਸੀ, ਉਹ ਭਾਵੇਂ ਪਹਿਲਾਂ ਕਾਂਗਰਸ ਦੀ ਕਮਾਂਡ ਥੱਲੇ ਸੀ, ਉਸ ਤੋਂ ਪਹਿਲਾਂ ਗਦਰੀ ਬਾਬਿਆਂ ਨੇ ਆਪਣੇ ਤੌਰ ਦੇ ਉੱਤੇ ਇੱਕ ਪੂਰਾ ਸੰਘਰਸ਼ ਕੀਤਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਦੋ ਧਾਰਾਵਾਂ, ਇੱਕ ਪਾਸੇ ਸ਼ਾਂਤਮਈ ਵਾਲੇ ਜਿਨ੍ਹਾਂ ਦੀ ਕਾਂਗਰਸ ਨੂੰ ਪੈਟਰਨਾਈਜ਼ ਕਰਦੀ ਸੀ ਹਕੂਮਤ, ਉਹ ਸਨ, ਦੂਜੇ ਪਾਸੇ ਸ਼ਹੀਦ ਊਧਮ ਸਿੰਘ ਔਰ ਸ਼ਹੀਦ ਭਗਤ ਸਿੰਘ ਜਾਂ ਲੇਟਰ ਔਨ ਸੁਭਾਸ਼ ਚੰਦਰ ਬੋਸ, ਜਿਨ੍ਹਾਂ ਦੀ ਲੈਗੇਸੀ ਦੀ ਅੱਜ ਵੀ ਨੌਜਵਾਨਾਂ ਦੇ ਵਿੱਚ ਹਮੇਸ਼ਾ ਚਰਚਾ ਹੁੰਦੀ ਹੈ। ਤੇ ਜਾਂ ਫਿਰ ਅਸੀਂ ਦੇਖਦੇ ਹਾਂ ਕਿ 1920 'ਚ ਇੱਕ ਪਾਸੇ ਹਿੰਦੂਤਵੀ ਧਾਰਾ ਜਿਹੜੀ ਅੰਗਰੇਜ਼ਾਂ ਦੇ ਨਾਲ ਪੂਰਾ ਕੋਆਪਰੇਟ ਕਰ ਰਹੀ ਸੀ, ਲੇਕਿਨ ਉਹਨਾਂ ਨੇ ਆਪਣਾ ਹਿੰਦੂ ਰਾਜ ਸਥਾਪਿਤ ਕਰਨ ਦੇ ਲਈ ਉਸ ਪਾਸੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਸੀ। ਉਹਦੇ ਲਈ ਉਹ ਕਾਂਗਰਸ ਦਾ ਸਹਿਯੋਗ ਵੀ ਲੈ ਲੈਂਦੇ ਸੀ। ਕਿਸੇ ਵੇਲੇ ਮਦਨ ਮੋਹਨ ਮਾਲਵੀਆ ਵਰਗੇ ਲੋਕ ਜਿਹੜੇ ਕਾਂਗਰਸ ਸਨ, ਫਿਰ ਹਿੰਦੂ ਮਹਾਸਭਾ ਬਣਾਈ। ਹਿੰਦੂ ਮਹਾਸਭਾ 'ਚ ਸਾਵਰਕਰ ਤੇ ਹੈਡਗਵੇਅਰ ਤੇ ਗੋਲਵਲਕਰ, ਇਹ ਸਾਰੀ ਇੱਕ ਕਲਾਸ, ਔਰ ਇਹਨਾਂ ਨੇ ਅਲਟੀਮੇਟਲੀ 47 ਤੋਂ ਬਾਅਦ ਗਾਂਧੀ ਦਾ ਮਰਡਰ ਵੀ ਕੀਤਾ ਔਰ 70 ਸਾਲਾਂ 'ਚ ਪਾਵਰ 'ਚ ਵੀ ਆਏ। ਇੱਕ ਵੱਖਰੀ ਕਹਾਣੀ ਹੈ ਕਿ ਵੀ ਅਸੀਂ ਜਦੋਂ ਅਸੀਂ ਆਪਣੇ ਬੀਤੇ ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਯੋਧਿਆਂ ਦੀ ਗੱਲ ਕਰਦੇ ਹਾਂ, ਅੱਜ ਦੀ ਗੱਲ ਕਰਦੇ ਹਾਂ, ਤੇ ਅਕਸਰ ਪਿਆਰਾ ਸਿੰਘ ਨਿਰਛਲ ਦੀਆਂ ਇਹ ਲਾਈਨਾਂ ਮੇਰੇ ਮਨ ਦੀਆਂ ਅੱਖਾਂ ਸਾਹਮਣੇ ਉਗੜ ਆਉਂਦੀਆਂ ਨੇ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਨਾਉਣ ਦੇ ਯਾਰ ਹੀ ਰਹੇ। ਹੁਣ ਜਦੋਂ ਅਸੀਂ ਇਤਿਹਾਸਕ ਮੋੜ ਦੀ ਗੱਲ ਕੀਤੀ ਹੈ, 13 ਅਪ੍ਰੈਲ 1919 ਜਲਿਆਂਵਾਲਾ ਬਾਗ, ਇਹ ਸਰਦਾਰ ਜੱਲਾ ਜਿਸ ਦਾ ਉਹ ਬਾਗ ਸੀ, ਜਿਸ ਦੇ ਵਿੱਚ ਇਕੱਠ ਜਿਹੜਾ ਸੱਦਿਆ, ਔਰ ਇਸ ਤੋਂ ਸਾਰੇ ਵਾਕਿਫ ਨੇ ਕਿ ਲਗਭਗ 99 ਸਾਲ ਪਹਿਲਾਂ ਦਾ ਇਹ ਵਾਕਿਆ ਹੈ। ਅਗਲੇ ਸਾਲ 100 ਸਾਲ ਪੂਰੇ ਹੋ ਜਾਣੇ ਨੇ ਕਿ ਕਿਵੇਂ ਇਹ ਉਹ ਪੀਰੀਅਡ ਸੀ ਕਿ ਪਹਿਲਾਂ ਵੱਡਾ ਸੰਸਾਰ ਜੰਗ ਜਿਹੜਾ 1914 ਤੋਂ 1918 ਤੱਕ ਲੜਿਆ ਗਿਆ ਦੁਨੀਆ 'ਚ, ਵੱਡੀ ਗਿਣਤੀ 'ਚ ਜਿਹੜੇ ਭਾਰਤੀ ਕਾਲੋਨੀ ਸੀ, ਬਸਤੀ ਸੀ, ਉਸ 'ਚੋਂ ਫੌਜੀਆਂ ਨੇ, ਔਰ ਜਿਨ੍ਹਾਂ 'ਚੋਂ ਅੱਗੋਂ ਵੱਡੀ ਗਿਣਤੀ 'ਚ ਸਿੱਖ ਸੋਲਜਰਸ ਨੇ ਕੁਰਬਾਨੀਆਂ ਦਿੱਤੀਆਂ। ਔਰ ਇਹ ਅੰਗਰੇਜ਼ਾਂ ਦਾ ਇਕਰਾਰ ਸੀ ਕਿ ਵੀ ਅਸੀਂ ਇਹ ਜੰਗ ਦੇ ਖਤਮ ਹੋਣ ਤੋਂ ਬਾਅਦ ਜਿਹੜਾ ਹੈ ਕੁਛ ਨਾ ਕੁਛ ਜਿਹੜਾ ਤੁਹਾਨੂੰ ਅੱਗੋਂ ਲਿਬਰਟੀ ਦੇਵਾਂਗੇ। ਉਹ ਸਟੈਪ ਬਾਈ ਸਟੈਪ ਚੱਲ ਰਹੇ ਸੀ। ਕਹਿੰਦੇ ਸੀ ਤੁਸੀਂ ਹੈਂਡਲ ਨਹੀਂ ਕਰ ਸਕਦੇ, ਤੁਸੀਂ ਗੁਲਾਮ ਔਰ ਘਟੀਆ ਲੋਕ ਹੋ। ਲੇਕਿਨ ਜੋ ਹੀ ਜੰਗ ਖਤਮ ਹੋਇਆ, ਅੰਗਰੇਜ਼ਾਂ ਦਾ ਹੱਥ ਉੱਪਰ ਰਿਹਾ, ਜ਼ਾਹਰ ਹੈ 1918 ਦੀ ਟੀਟੀ ਤੋਂ ਬਾਅਦ ਉਹਨਾਂ ਨੇ ਰਿਆਇਤ ਤਾਂ ਕੀ ਦੇਣੀ ਸੀ, ਇੱਕ ਕਾਨੂੰਨ ਪਾਸ ਕੀਤਾ, ਰੌਲਟ ਐਕਟ। ਹੁਣ ਅੱਜ ਜਦੋਂ ਅਸੀਂ ਡੈਮੋਕ੍ਰੇਸੀ ਦੇ ਨਾਂ ਥੱਲੇ ਇੰਡੀਅਨ ਸਿਸਟਮ ਦੇ ਕਾਨੂੰਨ ਟਾਡਾ ਤੋਂ ਲੈ ਕੇ ਪੋਟਾ ਤੱਕ ਅੱਜ ਦੇਖਦੇ ਹਾਂ ਤਾਂ ਉਹਦੇ ਸਾਹਮਣੇ ਰੌਲਟ ਐਕਟ ਕੁਛ ਵੀ ਨਹੀਂ ਸੀ। ਪਰ ਉਦੋਂ ਇਹਨੂੰ ਕਾਲਾ ਕਾਨੂੰਨ ਕਿਹਾ ਗਿਆ। ਗਾਂਧੀ ਨੇ ਕਿਹਾ ਕਾਲਾ ਕਾਨੂੰਨ ਹੈ, ਇਹਦਾ ਪ੍ਰੋਟੈਸਟ ਹੋਏ। ਉਹ ਤਾਂ ਉੱਥੇ ਗੁਜਰਾਤ 'ਚ ਬੈਠਾ ਹੈ ਜਾਂ ਦੂਜੇ ਸਾਬਰਮਤੀ ਚਰਖਾ ਕੱਤਦਾ ਰਹਿੰਦਾ ਸੀ, ਤੇ ਜਦੋਂ ਕੋਈ ਆਵਾਜ਼ ਦਿੱਤੀ ਜਾਂਦੀ ਸੀ ਉਹ ਪੰਜਾਬ ਤੇ ਬੰਗਾਲ, ਇਹ ਦੋ ਥਾਵਾਂ ਸੀ ਜਿੱਥੋਂ ਲੋਕ ਖਲੋਂਦੇ ਸੀ। ਸੋ ਜ਼ਾਹਿਰ ਹੈ ਵੀ ਇਹ ਮਾਹੌਲ ਸਿਰਜਿਆ ਗਿਆ ਪੰਜਾਬ ਦੇ ਵਿੱਚ ਰੌਲਟ ਐਕਟ ਦੇ ਵਿਰੋਧ ਦੇ ਵਿੱਚ। ਥਾਂ ਥਾਂ ਸਭਾਵਾਂ ਹੋਣੀਆਂ ਸ਼ੁਰੂ ਹੋਈਆਂ, ਲੋਕ ਇਕੱਠੇ ਹੋਣੇ ਸ਼ੁਰੂ ਹੋਏ। ਫਿਰ ਅੰਮ੍ਰਿਤਸਰ ਸ਼ਹਿਰ ਜਿਹੜਾ ਚੌਥੇ ਪਾਤਸ਼ਾਹ ਦਾ ਵਸਾਇਆ ਹੋਇਆ, ਔਰ ਜਿੱਥੋਂ ਸਪਿਰਿਚੁਅਲਿਟੀ ਦਾ ਇੱਕ ਫਾਊਂਟੇਨ ਦੁਨੀਆ ਦੇ ਵਿੱਚ ਪੀਸ ਦਿੰਦਾ, ਇਹ ਅਣਖ ਦਾ ਪ੍ਰਤੀਕ ਵੀ ਹੈ। ਔਰ ਕੋਈ ਉਹਦੇ ਵਿੱਚ ਇਕੱਲਾ ਸਾਡਾ ਸਿੱਖਾਂ ਦਾ ਨਹੀਂ, 47 ਤੋਂ ਪਹਿਲਾਂ ਅੰਮ੍ਰਿਤਸਰ 'ਚ ਬਹੁਤ ਵੱਡੀ ਗਿਣਤੀ 'ਚ ਮੁਸਲਮਾਨ ਵੀ ਰਹਿੰਦੇ ਸਨ, ਔਰ ਜਿਹੜਾ ਇੱਕ ਸਾਂਝਾ ਕਲਚਰ ਸੀ ਜਿਹਦੇ 'ਚ ਹਿੰਦੂ ਸਿੱਖ ਮੁਸਲਮਾਨ ਉਸ ਵਿਰਾਸਤ ਨਾਲ ਜੁੜੇ ਹੋਏ। ਸੋ ਜ਼ਾਹਰ ਹੈ ਕਿ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਨਫ਼ਰਤ ਸੀ ਉਹ ਅੰਮ੍ਰਿਤਸਰ 'ਚ ਕੁਝ ਦਿਨ ਪਹਿਲਾਂ ਜ਼ਾਹਰ ਹੋਈ। ਕੋਈ ਬੈਂਕ ਤੇ ਵੀ ਹਮਲਾ ਹੋਇਆ, ਕੋਈ ਅੰਗਰੇਜ਼ਾਂ ਨੂੰ ਵੀ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ। ਔਰ ਉਸ ਵੇਲੇ ਦਾ ਜਿਹੜਾ ਪੰਜਾਬ ਦਾ ਗਵਰਨਰ ਸੀ ਸਰ ਮਾਈਕਲ ਓਡਵਾਇਰ, ਉਸ ਨੇ ਫੈਸਲਾ ਕੀਤਾ ਵੀ ਪੰਜਾਬ 'ਚ ਲੋਕਾਂ ਨੂੰ ਸਬਕ ਸਿਖਾਉਣਾ ਹੈ, ਔਰ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ, ਜ਼ਾਹਰ ਹੈ ਸਿੱਖਾਂ ਨੂੰ ਜਿਹੜਾ ਹੈ ਉਹ ਉਹਦੇ 'ਚ ਉਹਨਾਂ ਦੀ ਵੱਡੀ ਗਿਣਤੀ, ਇਹਨਾਂ ਨੂੰ ਸਬਕ ਸਿਖਾਉਣਾ। ਔਰ ਉਸ ਪੀਰੀਅਡ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਫੌਜੀ ਤਾਇਨਾਤ ਸੀ ਬ੍ਰਿਗੇਡੀਅਰ ਡਾਇਰ, ਬਹੁਤ ਵਾਰੀ
ਜਦੋਂ ਇਹ ਅਸੀਂ ਸਰ ਊਧਮ ਸਿੰਘ ਸੁਨਾਮ ਦੀ ਗੱਲ ਕਰਦੇ ਹਾਂ, ਸ਼ਹੀਦ ਊਧਮ ਸਿੰਘ ਦੀ, ਤੇ ਬਹੁਤੇ ਸਮਝਦੇ ਨੇ ਜੀ ਉਹਨੇ ਡਾਇਰ ਨੂੰ ਮਾਰਿਆ ਜਿਹਨੇ ਉੱਥੇ ਮਸ਼ੀਨ ਗਨਾਂ ਨਾਲ ਮਾਰੇ ਸੀ। ਉਹ ਕੁਦਰਤੀ ਮੌਤੇ ਮਰਿਆ ਸੀ ਡਾਇਰ ਜੀ। ਇਹ ਮਾਈਕਲ ਆਡਵਾਇਰ ਸੀ, ਸਰ ਮਾਈਕਲ ਆਡਵਾਇਰ, ਜਿਹੜਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਜਿਹਨੇ ਸਬਕ ਸਿਖਾਣਾ ਸੀ ਔਰ ਜਿਹਦੇ ਆਰਡਰਾਂ ਨੂੰ ਅੱਗੋਂ ਉਹਨੇ ਡਾਇਰ ਨੇ ਟਰਾਂਸਲੇਟ ਕਰਕੇ, ਜਿਵੇਂ ਇਹ ਵਿਸਾਖੀ ਦਾ ਦਿਨ ਸੀ, ਖਾਲਸਾ ਸਾਜਨਾ ਦਿਵਸ, ਔਰ ਵੱਡੀ ਗਿਣਤੀ 'ਚ ਲੋਕ ਜਲਿਆਂਵਾਲੇ ਬਾਗ 'ਚ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋਏ, ਬਹੁਤ ਸਾਰੇ ਦਰਬਾਰ ਸਾਹਿਬ ਦਰਸ਼ਨ ਕਰਕੇ ਮੱਥਾ ਟੇਕ ਕੇ ਉੱਥੇ ਆਉਂਦੇ ਸਨ, ਔਰ ਉਹਨੂੰ ਇੱਕ ਤੰਗ ਗਲੀ ਉਹਦੇ ਅੰਦਰ ਜਾਣ ਲਈ ਸੀ, ਔਰ ਉਸ ਤੋਂ 2-3 ਦਿਨ ਪਹਿਲਾਂ ਵਾਇਲੈਂਸ ਅੰਮ੍ਰਿਤਸਰ 'ਚ ਹੋ ਚੁੱਕੀ ਸੀ, ਆਰਡਰ ਸੀ ਵੀ ਕਿਤੇ ਵੀ ਇਕੱਠ ਨਾ ਹੋਏ, ਲੇਕਿਨ ਸੈਂਕੜਿਆਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ, ਔਰ ਉਹਦੇ 'ਚ ਵੱਡੀ ਗਿਣਤੀ 'ਚ ਜ਼ਾਹਰ ਹੈ ਸਿੱਖ ਸਨ, ਔਰ ਇਹ ਜਿਹੜਾ ਬ੍ਰਿਗੇਡੀਅਰ ਡਾਇਰ, ਜਿਹਨੂੰ ਬਾਅਦ 'ਚ ਮੇਜਰ ਜਨਰਲ ਡਾਇਰ ਵੀ ਕਿਹਾ ਜਾਂਦਾ ਹੈ, ਉਹ ਆਇਆ, ਉਹਨੇ ਜਿਹੜੀ ਉਹ ਫਰੰਟ ਗਲੀ ਸੀ ਉਸ 'ਚ ਟੈਂਕ ਖੜਾ ਕਰ ਦਿੱਤਾ, ਲਿਆ ਕੇ ਬਲੌਕ ਕਰਤਾ ਉਹਨੂੰ, ਔਰ ਆਰਡਰ ਕੀਤਾ ਕਿ ਵੀ ਮਸ਼ੀਨ ਗਨਾਂ ਦੇ ਨਾਲ ਫਾਇਰਿੰਗ, ਗੋਰਖਾ ਸੋਲਜਰ ਸੀ ਉਹਦੀ ਕਮਾਂਡ ਦੇ ਵਿੱਚ, ਔਰ ਫਿਰ ਉਹ ਸਾਰੇ ਨੂੰ ਜਿਹੜੀ ਹੈ ਉਸ ਤੋਂ ਬਾਅਦ ਜੋ ਸਾਹਮਣੇ ਉਹਦਾ ਮੰਜ਼ਰ ਆਇਆ ਉਹ ਇਹ ਸੀ ਕਿ ਸੈਂਕੜਿਆਂ ਦੀ ਗਿਣਤੀ 'ਚ ਲੋਕ ਮਾਰੇ ਗਏ, ਕੁਛ ਨੇ ਖੂਹਾਂ 'ਚ ਛਾਲਾਂ ਮਾਰੀਆਂ, ਹੋਰ ਬਹੁਤ ਵੱਡੀ ਗਿਣਤੀ ਜ਼ਖਮੀ ਹੋਏ। ਇੱਕ ਅੰਦਾਜ਼ੇ ਮੁਤਾਬਕ 700-800 ਦੇ ਕਰੀਬ ਲੋਕ ਮਾਰੇ ਗਏ, ਜਿਹੜੇ ਨੇ ਇੰਨੇ ਕੁ ਜ਼ਖਮੀ ਹੋਏ। ਇੱਕ ਕਮਿਸ਼ਨ ਬਣਿਆ, ਹੰਟਰ ਕਮਿਸ਼ਨ, ਇਨਵੈਸਟੀਗੇਸ਼ਨ ਹੋਈ, ਡਾਇਰ ਨੂੰ ਡਿਮੋਟ ਕੀਤਾ ਗਿਆ, ਕੰਪਨਸੇਸ਼ਨ ਵੀ ਦਿੱਤਾ ਗਿਆ ਜਿਹੜੇ ਉਹਨਾਂ ਦੇ ਸਰਵਾਈਵਰ ਸੀ। ਲੇਕਿਨ ਇਹ ਇੱਕ ਕਾਲਾ ਚੈਪਟਰ ਜਲਿਆਂਵਾਲੇ ਬਾਗ ਦਾ, ਜਿਸ ਤੋਂ ਬਾਅਦ ਰਵਿੰਦਰਨਾਥ ਟੈਗੋਰ ਨੇ, ਜਿਹਨੂੰ ਸਰ ਦਾ ਟਾਈਟਲ ਸੀ, ਵਾਪਸ ਕਰਤਾ, ਗਾਂਧੀ ਉੱਥੇ ਆ ਗਿਆ ਬਾਅਦ 'ਚ, ਕਾਂਗਰਸ ਨੇ ਉਹਦਾ ਫਾਇਦਾ ਚੁੱਕਿਆ ਸਾਰੇ ਦਾ। ਔਰ ਇਹ ਜਿਹੜਾ ਕਾਂਡ ਸੀ ਉਸ ਦਿਨ ਜਦੋਂ ਕਿ ਡਾਇਰ ਨੇ ਇਹ ਸਾਰੀ ਕਰਤੂਤ ਕੀਤੀ, ਇੱਕ ਯਤੀਮ ਬੱਚਾ ਜਿਹੜਾ ਸੁਨਾਮ ਦਾ ਰਹਿਣ ਵਾਲਾ, ਜਿਹਦੇ ਮਾਪਿਓ ਛੋਟੀ ਉਮਰ 'ਚ ਮਰ ਗਏ, ਆਪਣੇ ਭਰਾ ਦੇ ਨਾਲ ਸੈਂਟਰਲ ਖਾਲਸਾ ਯਤੀਮ ਖਾਨਾ ਜਿਹੜਾ ਭਾਈ ਵੀਰ ਸਿੰਘ ਹੋਰਾਂ ਦੇ ਐਫਰਟ ਨਾਲ ਅੰਮ੍ਰਿਤਸਰ 'ਚ ਖੁੱਲਿਆ ਸੀ, ਪੁਤਲੀ ਘਰ 'ਚ। ਮੇਰਾ ਜਦੋਂ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਰਹੇ, 2 ਸੰਸਥਾਵਾਂ ਜਿਨ੍ਹਾਂ ਦੇ ਨਾਲ ਮੇਰਾ ਹਮੇਸ਼ਾ ਹੀ ਲਗਾਵ ਰਿਹਾ ਆਪਣੇ ਸਟੂਡੈਂਟ ਡੇਜ਼ ਦਾ, ਉਹਨਾਂ ਦੇ ਵਿੱਚ ਇੱਕ ਸੈਂਟਰਲ ਖਾਲਸਾ ਯਤੀਮ ਖਾਨਾ ਤੇ ਇੱਕ ਜਿਹੜਾ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ। ਸੋ ਮੈਂ ਜ਼ਰੂਰ 3-4 ਘੰਟੇ ਜਿਹੜੇ ਨੇ ਉਹ ਸੈਂਟਰਲ ਖਾਲਸਾ ਯਤੀਮ ਖਾਨਾ 'ਚ ਗੁਜ਼ਾਰਨੇ, 3-4, ਔਰ ਹਰ ਵੀਕਐਂਡ ਦਾ ਇਹ ਰੂਟੀਨ ਸੀ। ਜਿੰਨੀ ਦੇਰ ਮੈਂ ਜਲੰਧਰ ਆਲਮੋਸਟ 15-16 ਸਾਲ ਰਹੇ। ਹੁਣ ਉਸ ਸਾਰੇ ਪੀਰੀਅਡ 'ਚ ਮੈਂ ਉਹ ਪਿਕਚਰ ਵੀ ਦੇਖੀ, ਕਿਉਂਕਿ ਮੈਨੂੰ ਇੱਕ ਤਾਂ ਊਧਮ ਸਿੰਘ ਯਤੀਮ ਖਾਨੇ ਦੇ ਵਿੱਚ ਹੀ ਪੜ੍ਹਦਾ ਸੀ, ਇੱਥੇ ਹੀ ਉਹਨੇ 10ਵੀਂ ਕੀਤੀ, ਅੰਮ੍ਰਿਤਪਾਨ ਕੀਤਾ, ਔਰ ਜਿਸ ਦਿਨ ਡਾਇਰ ਨੇ ਉੱਥੇ ਇਹ ਫਾਇਰਿੰਗ ਕਰਕੇ ਮਾਰੇ ਲੋਕ, ਇਹ ਜਿਹੜੇ ਯਤੀਮ ਖਾਨੇ ਦੇ ਬੱਚੇ ਨੇ, ਇਹ ਅਕਸਰ ਜਦੋਂ ਗੁਰਪੁਰਬ ਵੀ ਹੁੰਦੇ ਨੇ, ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਹੁਣ ਵੀ ਉਹ ਸਪੈਸ਼ਲ ਸੇਵਾ ਕਰਦੇ ਨੇ ਆ ਕੇ, ਇਹ ਵੀ ਉਹਨਾਂ ਦੀ ਇੱਕ ਟ੍ਰੇਨਿੰਗ ਦਾ ਹਿੱਸਾ ਹੈ। ਸੋ ਇੱਕ ਛਬੀਲ ਦਾ ਪ੍ਰਬੰਧ ਜਿਹੜਾ ਵਿਦਿਆਰਥੀਆਂ ਨੇ, ਯਤੀਮ ਖਾਨੇ ਦੇ ਬੱਚਿਆਂ ਨੇ ਸੀ, ਉਹਦੇ 'ਚ ਊਧਮ ਸਿੰਘ ਉਸ ਛਬੀਲ ਦੇ ਉੱਤੇ ਮੌਜੂਦ ਸੀ, ਔਰ ਬਿਲਕੁਲ ਯੰਗ ਉਮਰ ਦੇ ਵਿੱਚ ਅੰਮ੍ਰਿਤਧਾਰੀ ਨੌਜਵਾਨ। ਹੁਣ ਉਹ ਕਿਸੇ ਤਰੀਕੇ ਨਾਲ ਜਦੋਂ ਗੋਲੀ ਜਾਂ ਦੂਜੀ ਚੱਲੀ, ਬਚ ਬਚਾ ਕੇ ਨਿਕਲ ਗਿਆ। ਉਹਨੇ ਅਕਾਲ ਤਖਤ ਤੇ ਆ ਕੇ ਅਰਦਾਸ ਕੀਤੀ ਕਿ ਮੈਨੂੰ ਸਤਿਗੁਰੂ ਇਹ ਬਲ ਦਿਓ ਕਿ ਮੈਂ ਇਸ ਡਾਇਰ ਨੂੰ ਜਿਹੜਾ ਸਜ਼ਾ ਯਾਫਤਾ ਕਰਾਂ। ਸੋ ਜ਼ਾਹਰ ਹੈ ਉਹ ਕਿ ਅਮਰੀਕਾ ਵੀ ਆਇਆ ਊਧਮ ਸਿੰਘ, ਇੰਗਲੈਂਡ ਪਹੁੰਚਿਆ, ਡਾਇਰ ਜਿਹੜਾ ਸੀ ਗੋਲੀ 'ਚ ਉਹ ਤਾਂ ਮਰ ਗਿਆ, ਆਪਣੇ ਡਿਮੋਟ ਹੋ ਕੇ ਗਿਆ, ਕੁਦਰਤੀ ਮੌਤ 'ਤੇ ਮਰਿਆ। ਪਰ ਸਰ ਮਾਈਕਲ ਆਡਵਾਇਰ ਜਿਹੜਾ ਲੈਫਟੀਨੈਂਟ ਗਵਰਨਰ, ਉਹ ਲੰਡਨ ਦੇ ਵਿੱਚ ਇੱਕ ਸਮਾਗਮ 'ਚ ਅੱਜ ਦੇ ਦਿਨ 13 ਮਾਰਚ 1940 ਨੂੰ, ਜਿੱਥੇ ਕਿ ਇੰਡੀਆ ਐਸੋਸੀਏਸ਼ਨ ਦਾ ਫੰਕਸ਼ਨ ਸੀ, ਬੜੇ ਫਖਰ ਦੇ ਨਾਲ ਇਹ ਦੱਸ ਰਿਹਾ ਸੀ ਕਿ ਕਿਵੇਂ ਉਹਦਾ ਐਕਸ਼ਨ ਕਿੰਨਾ ਠੀਕ ਸੀ, ਔਰ ਉਹਨੇ ਕਿਵੇਂ ਹਿੰਦੁਸਤਾਨੀਆਂ ਨੂੰ ਸਬਕ ਸਿਖਾਇਆ। ਤੇ ਯਤੀਮ ਸਿੱਖ ਮੁੰਡਾ ਜਿਹੜਾ 21 ਸਾਲ ਤੋਂ ਉਸ ਦਿਨ ਦੇ ਇੰਤਜ਼ਾਰ 'ਚ ਸੀ, ਉਸ ਵੱਡੇ ਹਾਲ ਦੇ ਵਿੱਚ ਜਿੱਥੇ ਸੈਂਕੜਿਆਂ ਦੀ ਗਿਣਤੀ 'ਚ ਬੈਠੇ ਹੋਏ ਸਨ, ਉਹ ਉੱਠਿਆ ਔਰ ਉਹਨੇ ਉਹਨੂੰ ਮੌਕੇ ਦੇ ਉੱਤੇ ਹੀ ਚਿੱਤ ਕੀਤਾ। ਇੱਕ ਹੋਰ ਅੰਗਰੇਜ਼ EMPLOYEE, ਉਹ ਵੀ ਉਹਨਾਂ ਦੇ ਫੋਰਨ ਆਫਿਸ ਨਾਲ ਸੀ, ਉਹ ਜ਼ਖਮੀ ਹੋਇਆ, ਔਰ ਉੱਥੇ ਕਰਕੇ ਉਹਨੇ ਆਪਣਾ ਪਿਸਤੌਲ ਸੁੱਟ ਕੇ, ਜਿਵੇਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਕੇ ਆਪਣੇ ਹਥਿਆਰ ਰੱਖ ਦਿੱਤੇ ਸੀ, ਤਾਂ ਉਹਨਾਂ ਨੇ ਕਿਹਾ ਸੀ ਕਿ ਹਮਨੇ ਜੋ ਕਰਨਾ ਹੈ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲੋ। ਸੋ ਊਧਮ ਸਿੰਘ ਚਾਹੁੰਦਾ ਨਿਕਲ ਵੀ ਸਕਦਾ, ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਔਰ ਉਹ ਅੱਜ ਦਾ ਦਿਨ ਸੀ ਕਿ ਜਦੋਂ ਕਿ 13 ਮਾਰਚ 1940 ਨੂੰ ਅੱਜ ਦੇ ਦਿਨ ਉਹਨਾਂ ਨੇ ਸਜ਼ਾ ਯਾਫਤਾ ਕੀਤਾ ਉਸ ਨੂੰ, ਸਰ ਮਾਈਕਲ ਆਡਵਾਇਰ ਨੂੰ।
ਔਰ 31 ਜੁਲਾਈ 1940 ਨੂੰ ਜਦੋਂ ਕਿ ਉਹ ਹੱਸਦੇ ਹੱਸਦੇ ਉਹਨਾਂ ਨੇ ਜਿਹੜੀ ਹੈ ਫਾਂਸੀ ਦੇ ਰੱਸੇ ਨੂੰ ਚੁੰਮੇ। ਔਰ ਇਸ ਕਦਰ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਸਾਡੀ ਕੌਮ ਨੂੰ ਕਿਵੇਂ ਟ੍ਰੇਟਰ ਬਣਾ ਦਿੱਤਾ ਹੈ, ਕਿੰਨੇ ਜ਼ੁਲਮ ਕੀਤੇ ਨੇ। ਜੇ ਅਸੀਂ ਸਾਕਾ ਜਾਂ ਘੱਲੂਘਾਰਾ 84 ਦਾ ਦੇਖੀਏ ਤਾਂ ਉਹਦੇ ਸਾਹਮਣੇ ਜਲਿਆਂਵਾਲਾ ਬਾਗ ਕੁਝ ਵੀ ਨਹੀਂ ਹੈਗਾ। ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਜਿੰਦੇ ਸੁੱਖੇ ਨੇ ਪੂਨਾ ਜੇਲ੍ਹ ਚੋਂ ਜਦੋਂ ਕੁਲਦੀਪ ਨਈਅਰ ਨੂੰ ਲਿਖਿਆ ਕਿ ਵੀ ਤੂੰ ਸਾਨੂੰ ਅੱਤਵਾਦੀ ਕਹਿੰਦਾ ਹੈ, ਦਹਿਸ਼ਤਗਰਦ, ਤੂੰ ਇਹ ਦੱਸ ਵੀ ਸ਼ਹੀਦ ਭਗਤ ਸਿੰਘ ਤੇ ਉਹਨੇ ਕਿਤਾਬ ਲਿਖੀ ਹੈ ਕਿ ਵੀ ਤੂੰ ਉਹ ਕਿਹੜੇ ਪਾਸਿਓਂ ਜਿਹੜੇ ਹੈ ਉਹ ਤੇਰੇ ਲਈ ਸ਼ਹੀਦ ਨੇ ਤੇ ਅਸੀਂ ਜਿਹੜੇ ਆ ਕਿਵੇਂ ਅੱਤਵਾਦੀ ਹੋਏ। ਔਰ ਮੈਂ ਤਾਂ ਅਕਸਰ ਇਹ ਸਟੇਟਮੈਂਟ ਦਿੰਦਾ ਕਿ ਵੀ ਜੇ ਜਿੰਦਾ ਸੁੱਖਾ 1920 ਚ ਹੁੰਦੇ ਤੇ ਉਹਨਾਂ ਨੇ ਸ਼ਹੀਦ ਊਧਮ ਸਿੰਘ ਤੇ ਭਗਤ ਸਿੰਘ ਦੇ ਸਾਥੀ ਹੋਣਾ ਸੀ, ਤੇ ਜੇ ਭਗਤ ਸਿੰਘ ਊਧਮ ਸਿੰਘ 1980 ਚ ਹੁੰਦੇ ਤੇ ਉਹਨਾਂ ਨੇ ਜਿੰਦੇ ਸੁੱਖੇ ਦਾ ਸਾਥੀ ਹੋਣਾ ਸੀ, ਬੇਅੰਤ ਸਿੰਘ ਸਤਵੰਤ ਸਿੰਘ ਦੇ ਸਾਥੀ ਹੋਣਾ ਸੀ। ਕਿਉਂਕਿ ਇਹ ਬਿਲਟ ਇਨ ਹੈ ਜਿਹੜਾ ਸਿੱਖ ਕਰੈਕਟਰ ਚ ਜਦੋਂ ਦੁਸ਼ਟ ਨੂੰ ਸਜ਼ਾ ਯਾਫਤਾ ਕਰਨਾ। ਔਰ ਪਾਕਿਸਤਾਨ ਦੇ ਇੱਕ ਸਕਾਲਰ ਆਪਣੇ ਰੇਡੀਓ ਆਪਣੇ ਟੀਵੀ ਪ੍ਰੋਗਰਾਮ 'ਚ ਕਹਿ ਰਹੇ ਸੀ, ਕਹਿੰਦੇ ਕਿ ਵੀ ਮਰਨ ਵਾਲੇ ਜਲਿਆਂਵਾਲੇ ਬਾਗ 'ਚ ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਸਿੱਖ ਵੀ ਸਨ, ਪਰ ਉਹ ਇੱਕ ਸਿੱਖਾਂ ਦਾ ਯਤੀਮ ਮੁੰਡਾ 21 ਸਾਲ ਫਿਰਦਾ ਰਿਹਾ, ਬਾਕੀਆਂ ਨੂੰ ਨਹੀਂ ਖਿਆਲ ਆਇਆ। ਸੋ ਜ਼ਾਹਰ ਹੈ ਵੀ ਅਸੀਂ ਜਿੱਥੇ ਇਹ ਸਮਝਦੇ ਹਾਂ ਵੀ ਹਮਦਰਦੀ, ਜਦੋਂ ਊਧਮ ਸਿੰਘ ਨੂੰ ਨਾਂ ਪੁੱਛਿਆ ਗਿਆ ਤੇਰਾ ਨਾਂ ਕੀ ਹੈ ਤੇ ਉਹ ਆਪਣੇ ਆਪ ਨੂੰ ਜਿਹੜਾ ਉਹ ਕਹਿੰਦਾ ਹੀ ਰਾਮ ਮੁਹੰਮਦ ਸਿੰਘ ਆਜ਼ਾਦ, ਉਹਨੇ ਆਪਣਾ ਨਾਂ ਊਧਮ ਸਿੰਘ, ਉਹਨੇ ਕਿਹਾ ਜੀ ਮੇਰਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਫਰੀ ਜੀ, ਔਰ ਮੈਂ ਹਿੰਦੂਆਂ ਨੂੰ ਵੀ ਰਿਪਰੈਜ਼ੈਂਟ ਕਰਦਾ, ਮੁਸਲਮਾਨਾਂ ਨੂੰ, ਸਿੱਖ ਤਾਂ ਮੈਂ ਹਾਂ ਹੀ। ਸੋ ਇੱਕ ਪਾਸੇ ਇਹ ਜਿਹੜੀ ਹੈ ਨੈਸ਼ਨਲਿਸਟ ਸਪਿਰਿਟ ਸੀ ਬਿਲਕੁਲ, ਜਿਹਦੇ ਵਿੱਚ ਕੋਈ ਭਿੰਨ ਭੇਦ ਨਹੀਂ ਸੀ। ਉਹਨਾਂ ਨੂੰ ਉਹ ਲੱਗਦਾ ਸੀ ਜਦੋਂ ਇਹ ਸਿੱਖ ਮੁੰਡੇ ਹੱਸ ਕੇ ਫਾਂਸੀਆਂ ਦੇ ਤਖਤਿਆਂ ਤੇ ਝੂਮ ਰਹੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਅੰਗਰੇਜ਼ਾਂ ਨੂੰ ਕੱਢ ਕੇ ਇੱਥੇ ਇੱਕ ਸਰਬੱਤ ਦੇ ਭਲੇ ਦਾ ਰਾਜ ਸਿਰਜਣਾ। ਪਰ ਉਸ ਰਾਜ ਦੇ ਵਿੱਚ ਕੀ ਹੋਇਆ, ਉਸੇ ਹੀ ਸ਼ਹੀਦ ਭਗਤ ਸਿੰਘ ਦਾ ਕਲੋਜ਼ ਰਿਸ਼ਤੇਦਾਰ, ਉਹਨਾਂ ਦੀ ਭੈਣ, ਸਾਰੀ ਉਮਰ 90 ਸਾਲ ਦੀ ਉਮਰ ਤੱਕ ਬੀਬੀ ਕੁਲਵੰਤ ਕੌਰ ਆਪਣੇ ਜਵਾਈ ਦੇ ਭਰਾ ਦੇ ਉਸ ਇਨਸਾਫ ਦੇ ਲਈ ਕੁਲਜੀਤ ਸਿੰਘ ਅੰਬਾਲਾ ਜੱਟਾਂ ਦਾ ਸਰਪੰਚ ਕਿਵੇਂ ਉਹਨੂੰ ਕੋਹ ਕੇ ਮਾਰਿਆ ਔਰ ਬਾਕੀਆਂ ਦੇ ਨਾਲ ਕੀ ਵਾਪਰਿਆ ਜਾਂ ਕੀ ਵਾਪਰ ਹੈ। ਸੋ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਦੇਖਦੇ ਹਾਂ, ਔਰ ਇਹ ਅੱਜ ਬੜਾ ਸੀ ਜੀ ਰਾਜਨਾਥ ਸਿੰਘ ਆਇਆ, ਉਹਨੇ ਇੰਨਾ ਉੱਚਾ ਬੁੱਤ ਜਿਹੜਾ ਹੈ ਉਹ 10 ਫੁੱਟ ਕੇ ਕਿੰਨਾ, ਪਰ ਮੈਂ ਦੇਖ ਰਿਹਾ ਸੀ ਵੀ ਉਹ ਜਿਹੜੀ ਕੰਬੋਜ ਸਮਾਜ ਹੈ, ਕਿਉਂਕਿ ਸੁਨਾਮ 'ਚ ਰਹਿਣ ਵਾਲਾ ਕੰਬੋਜ ਭਾਈਚਾਰੇ ਨਾਲ ਸ਼ਹੀਦ ਊਧਮ ਸਿੰਘ ਦਾ ਸੰਬੰਧ ਸੀ, ਉਹ 15 ਸਾਲ ਤੋਂ ਸਟਰਗਲ ਕਰ ਰਹੇ ਸੀ ਵੀ ਜਲਿਆਂਵਾਲੇ ਬਾਗ ਨੂੰ ਤੁਸੀਂ ਬਣਾਇਆ ਨੈਸ਼ਨਲ ਸਮਾਰਕ, ਊਧਮ ਸਿੰਘ ਦਾ ਬੁੱਤ ਤਾਂ ਲਾਓ ਉੱਥੇ ਜੀ। ਔਰ ਉਹ ਬੁੱਤ ਲਈ ਜਿਹੜਾ 10 ਲੱਖ ਦਾ ਖਰਚਾ ਹੋਇਆ ਹੈ, ਜਿਹੜਾ ਉਹ ਸਾਰੇ ਨੂੰ ਇਹ ਕਿੰਨਾ 10 ਉਹਦਾ ਜਿਹੜਾ ਇਹ 10 ਗੁਣਾ 10 ਫੁੱਟ ਦੀ ਮਿੰਤੀ ਵਾਲੇ ਥੜੇ ਤੇ 6 ਫੁੱਟ 'ਚ ਗਰਨਾਈਟ ਤੇ ਲੱਗੇਗਾ, ਉਹਦੇ ਲਈ ਖਰਚਾ ਵੀ ਕੰਬੋਜ ਸਮਾਜ ਨੇ ਕੀਤਾ। ਹੁਣ ਇਹ ਬਰਾਦਰੀਆਂ ਦੇ ਕੋਲ ਰਹਿ ਗਿਆ ਕਿ ਉਹ ਵਿਚਾਰੀਆਂ ਹੀ ਆਪਣੇ ਸ਼ਹੀਦਾਂ ਨੂੰ ਕਹੋ, ਇਹਨਾਂ ਨੂੰ ਨਹੀਂ ਹੈ, ਇਹਨਾਂ ਦੇ ਲਈ ਉਹ ਗਾਂਧੀ ਤੇ ਸਾਵਰਕਰ ਤੇ ਫਲਾਣਾ ਤੇ ਟਿਮਕਾ। ਔਰ ਉਸ ਤੋਂ ਪਹਿਲਾਂ 70ਵਿਆਂ ਦੇ ਵਿੱਚ 1974 ਚ ਕਿਉਂਕਿ ਊਧਮ ਸਿੰਘ ਨੂੰ ਉੱਥੇ ਹੀ ਫਾਂਸੀ ਦਿੱਤੀ ਗਈ, ਲੰਡਨ ਚ ਉੱਥੇ ਹੀ ਦਫਨਾਇਆ ਗਿਆ। ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਉਹਨਾਂ ਲੱਗਾ ਇਹ ਸਿਆਸੀ ਬੜਾ ਉਹ ਸਵਾਹ ਸਿਰ ਤੇ ਚੁੱਕ ਕੇ ਘੁੰਮਦਾ ਰਿਹਾ। ਔਰ ਮੈਂ ਦੇਖ ਰਿਹਾ ਸੀ ਵੀ ਈਵਨ ਜਿਹੜਾ ਇੱਕ ਕੰਟੇਨਰ ਉੱਥੇ ਉਹਨਾਂ ਨੇ ਰੱਖਿਆ ਜਿਹਦੇ ਚ ਉਹਨਾਂ ਦੀਆਂ ਅਸਥੀਆਂ ਔਰ ਲਾਸਟ ਨੇ, ਉਹਦੇ ਤੇ ਵਰਡ ਸ਼ਹੀਦ ਵੀ ਨਹੀਂ ਲਿਖਿਆ ਹੋਇਆ, ਊਧਮ ਸਿੰਘ ਸੁਨਾਮ ਲਿਖਿਆ ਹੋਇਆ। ਚਲੋ ਜੀ। ਔਰ ਹੁਣ ਮਤਲਬ ਇਹ ਜਿਹੜਾ ਬੁੱਤ ਸਥਾਪਿਤ ਕਰਨਾ, ਇਹਦੇ ਪੈਸੇ ਵੀ ਉਹ ਭਾਈਚਾਰਾ ਹੀ ਦੇ ਰਿਹਾ। 15 ਸਾਲ ਉਹਨਾਂ ਨੇ ਸਟਰਗਲ ਕੀਤੀ ਹੈ ਇਸ ਬੁੱਤ ਨੂੰ ਲਵਾਉਣ ਦੇ ਲਈ। ਸੋ ਕੁੱਲ ਮਿਲਾ ਕੇ ਹਾਲਾਂਕਿ ਹੁਣ ਇੱਕ ਬੁੱਤ ਆਲਰੇਡੀ ਜਿਹੜਾ ਪਹਿਲਾਂ ਸਥਾਪਿਤ ਹੈ, ਤੁਸੀਂ ਹਾਲਗੇਟ ਅੰਮ੍ਰਿਤਸਰ ਦੇ ਅੰਦਰ ਐਂਟਰ ਕਰਦੇ ਹੋ ਤੇ ਉਸ ਦੇ ਬਿਲਕੁਲ ਬਿਗਨਿੰਗ ਦੇ ਉੱਤੇ ਹੱਥ ਪਿਸਤੌਲ ਹੈ, ਇਹਨੇ ਚਾਰਜਿੰਗ ਮੋਡ, ਊਧਮ ਸਿੰਘ ਜਿਵੇਂ ਜਾ ਰਿਹਾ ਉਸ ਦੇ ਵਿੱਚ ਹੈ। ਪਰ ਉਹਦੇ 'ਚ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਸਾਲ ਬਾਅਦ ਉਹ ਸਾਰਾ ਸਾਲ ਇਕੱਠਾ ਜੰਮਿਆ ਹੁੰਦਾ, ਸਾਲ ਬਾਅਦ ਉਹਨੂੰ ਧੋਂਦੇ ਨੇ, ਅੱਜ ਦੇ ਦਿਨ ਤੇ ਉਹ 'ਚ ਹਾਰ ਪਾਉਣ ਲਈ ਬਸ ਉਨਾ ਕੁ ਹੁੰਦਾ, ਫਿਰ ਸਾਲ ਉਹਨੂੰ ਜਿਹੜੀ ਉਹਦੀ ਕੋਈ ਅਪਕੀਪ ਨਹੀਂ ਹੈ। ਔਰ ਇਹ ਉਹਨਾਂ ਨੇ ਪੁੱਛਿਆ ਕਿ ਜਲਿਆਂਵਾਲੇ ਬਾਗ 'ਚ ਵੀ ਲਾਉਣ ਲੱਗੇ ਹੋ, ਇਹਦੀ ਅਪਕੀਪ ਕੌਣ ਕਰੇ? ਕਹਿੰਦੇ ਨਹੀਂ ਅਸੀਂ ਬੰਦੇ ਰੱਖਾਂਗੇ, ਆਪ ਭਾਈਚਾਰੇ ਵਾਲੇ ਨੇ ਕਿਹਾ, ਤੇ ਅਸੀਂ ਉਹਨਾਂ ਨੂੰ ਪੇ ਕਰਾਂਗੇ। ਸੋ ਕੁੱਲ ਮਿਲਾ ਕੇ ਕਿਉਂ ਜਿਹੀ ਬੇਕਦਰੀ ਹੈ ਸ਼ਹੀਦਾਂ ਦੀ ਵੀ, ਉਹਨਾਂ ਦੇ ਵਿਰਸੇ ਦੀ ਵੀ, ਔਰ ਅੱਜ ਜੋ ਸਾਡੀ ਕੌਮ ਦੇ ਨਾਲ ਵਾਪਰ ਰਿਹਾ ਉਹ ਉਹੀ ਹੈ ਜੋ ਕਿ ਜੇ ਅੰਗਰੇਜ਼ਾਂ ਨੇ, ਔਰ ਜਦੋਂ ਇਹ ਊਧਮ ਸਿੰਘ ਨੇ ਇੰਨਾ ਵੱਡਾ ਕਾਰਨਾਮਾ ਕੀਤਾ ਤੇ ਗਾਂਧੀ ਨੇ ਕਿਹਾ ਸੀ ਇਟਸ ਐਨ ਐਕਟ ਆਫ ਏ ਮੈਡ ਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ। ਔਰ ਅੱਜ ਜੇ ਸਾਡੇ ਯੋਧਿਆਂ ਨੂੰ, ਉਹ ਭਾਈ ਜਗਤਾਰ ਸਿੰਘ ਹਵਾਰਾ ਹੋਣ
ਜਥੇਦਾਰ ਅਕਾਲ ਤਖਤ ਜਾਂ ਸਾਡੇ ਉਹ ਗੁਰਸਿੱਖ ਜਿਨ੍ਹਾਂ ਨੂੰ ਦਿੱਲੀ 에ਅਰਪੋਰਟ ਦੇ ਉੱਤੇ ਫੋਟੋਆਂ ਲਾਈਆਂ ਕਿ ਜੀ ਇਹ ਦਹਿਸ਼ਤਗਰਦ ਨੇ, ਤੇ ਇਹੀ ਕੁਛ ਅੰਗਰੇਜ਼ ਕਹਿੰਦੇ ਸੀ ਭਗਤ ਸਿੰਘ ਦੇ ਲਈ, ਊਧਮ ਸਿੰਘ ਦੇ ਲਈ। ਔਰ ਇਹ ਠੀਕ ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਵਨਸ ਫਰੀडम ਫਾਈਟਰ ਇਜ਼ ਅਦਰਸ ਟੈਰਰਿਸਟ, ਕਿ ਜਿਹੜਾ ਇੱਕ ਦਾ ਆਜ਼ਾਦੀ ਘੁਲਾਟੀ ਹੈ ਉਹ ਉਹਨਾਂ ਦੂਸਰਿਆਂ ਦਾ ਦਹਿਸ਼ਤਗਰਦ ਹੈ। ਉਹੀ ਭਗਤ ਸਿੰਘ, ਉਹੀ ਊਧਮ ਸਿੰਘ ਜਿਹੜੇ ਜਿਸ ਕੌਮ ਨੂੰ ਬਿਲੋਂਗ ਕਰਦੇ ਨੇ, ਜਿਨ੍ਹਾਂ ਦੇ ਨਾਲ ਉਹਨਾਂ ਦਾ ਸੰਬੰਧ ਸੀ, ਉਹ ਅਣਖੀਲੀ ਕੌਮ ਹੈ, ਉਹਨੇ ਜ਼ੁਲਮ ਦੇ ਖਿਲਾਫ ਲੜਨਾ ਹੈ। ਔਰ ਅਸੀਂ ਅੱਜ ਦੇ ਦਿਨ ਜਿੱਥੇ ਕਿ ਅਸੀਂ ਨਾਨਕਸ਼ਾਹੀ ਵਰਾ 550ਵੇਂ ਦੀ ਆਗਾਜ਼ ਦੀ ਜਾਂ ਉਸ ਸੂਹੀ ਸਵੇਰ ਜਿਹੜੀ ਮਿਡਨਾਈਟ ਤੋਂ ਬਾਅਦ ਅਸੀਂ ਇੰਤਜ਼ਾਰ ਕਰਦੇ ਉਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਮੁਬਾਰਕਬਾਦ ਦੇ ਰਹੇ, ਉੱਥੇ ਹੀ ਅਸੀਂ ਆਪਣੇ ਇਸ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਔਰ ਇਸ ਸਾਰੀ ਵਿਚਾਰਧਾਰਾ ਵਾਲੇ ਉਹ ਸਾਡੇ ਨੌਜਵਾਨ ਬੀਤੇ ਦੇ ਵੀ ਔਰ ਅੱਜ ਦੇ ਵੀ ਜਿਹੜੇ ਸੱਚ ਹੱਕ ਇਨਸਾਫ ਦੀ ਡਗਰ ਤੇ ਤੁਰਦੇ ਆ, ਜਿਨ੍ਹਾਂ ਨੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਜ਼ਾਲਮਾਨਾ ਉਹਨਾਂ ਹਕੂਮਤਾਂ ਦੇ ਸਿਰ ਪੰਨੇ ਨੇ, ਉਹਨਾਂ ਨੂੰ ਵੀ ਅਕੀਦਤ ਦੇ ਫੁੱਲ ਭੇਟ ਕਰਦੇ ਆ। ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 111 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।